ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਅੱਜ ਇਹਨਾਂ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ। ਇਹ ਜਿਹੜਾ ਜ਼ੁਲਮ ਹੈ ਇਹਦੀ ਜ਼ਿੰਮੇਵਾਰੀ ਵੀ ਸਾਡੀ ਆਪਣੀ ਹੈ। ਤਕਰੀਬਨ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਅੱਖਾਂ ਖੋਲ੍ਹ ਕੇ ਆਪਣੇ ਨੁਮਾਇੰਦੇ ਚੁਣਿਆ ਕਰੀਏ। ਅਸੀਂ ਆਪਣੇ ਨੁਮਾਇੰਦੇ ਚੁਣਨੇ ਹੈ ਅਸੈਂਬਲੀ ਪਾਰਲੀਮੈਂਟ ਦੇ ਵਿੱਚ, ਤੇ ਆਪਣੀਆਂ ਵੋਟਾਂ ਦੇ ਨਾਲ ਇਹ ਜ਼ਾਲਮ ਜਿੱਤ ਕੇ ਅਸੈਂਬਲੀ 'ਚ ਜਾਂਦੇ ਹੈ, ਪਾਰਲੀਮੈਂਟ ਦੇ ਵਿੱਚ ਜਾਂਦੇ ਹੈ। ਆਪ ਨੂੰ ਫਤਿਹ ਅਰਜ਼ ਕਰਦਾ ਹਾਂ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਮੈਂ ਇਸ ਪਵਿੱਤਰ ਦਿਨ ਦੇ ਉੱਤੇ ਤੁਹਾਡੇ ਕੋਲੇ ਆਏ ਹਾਂ ਤੇ ਤੁਹਾਡੀਆਂ ਖੁਸ਼ੀਆਂ ਦਾ ਇਜ਼ਹਾਰ ਕਰ ਰਹੇ ਹਾਂ। ਜਿਹੜੇ ਰੋਜ਼ੇ ਰੱਖੇ ਜਾਂਦੇ ਹੈ, ਜਿਵੇਂ ਸਾਨੂੰ ਸਮਝਾਇਆ ਗਿਆ ਹੈ, ਇਹ ਰੱਬ ਦਾ ਹੁਕਮ ਹੈ ਕਿ ਜਿਹੜੇ ਵੀ ਇਸ ਮਜ਼ਹਬ ਦੇ ਵਿੱਚ ਹੈਗੇ ਆ, ਜੇ ਸਾਰਾ ਦਿਨ ਨਹੀਂ ਖਾਣਗੇ ਤੇ ਗਰੀਬਾਂ ਦੇ ਲਈ ਆਪਣੀ ਅੱਖ ਰੱਖਣਗੇ, ਦਿਲ ਰੱਖਣਗੇ, ਤੇ ਰੱਬ ਖੁਸ਼ ਹੋਊਗਾ ਕਿ ਇਹਨਾਂ ਨੇ ਮੇਰਾ ਹੁਕਮ ਮੰਨਿਆ ਹੈਗਾ। ਇਸੇ ਤਰ੍ਹਾਂ ਹੀ ਜਿਵੇਂ ਮੈਂ ਅੰਗਰੇਜ਼ੀ ਦੇ ਵਿੱਚ ਪੜ੍ਹਿਆ, ਖੁਦਾ ਨੇ ਇਬਰਾਹਿਮ ਸਾਹਿਬ ਨੂੰ ਕਿਹਾ ਸੀ ਕਿ ਮੈਂ ਤੁਹਾਡਾ ਇਮਤਿਹਾਨ ਲੈਣਾ ਹੈ ਕਿ ਤੁਸੀਂ ਰੱਬ ਦੇ ਵਿੱਚ ਮੰਨਦੇ ਹੋ ਕਿ ਨਹੀਂ। ਇਸ ਕਰਕੇ ਤੁਸੀਂ ਆਪਣੇ ਸਾਹਿਬਜ਼ਾਦੇ, ਅਸੀਂ ਤਾਂ ਸਿੱਖਿਆ ਸੀ ਆਈਜ਼ਕ, ਪਰ ਮੁਸਲਮਾਨਾਂ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਇਸਮਾਇਲ, ਕਿ ਉਹਨਾਂ ਨੂੰ ਇੱਕ ਪਰਬਤ ਦੇ ਉੱਤੇ ਉਹਨਾਂ ਦੀ ਕੁਰਬਾਨੀ ਹੋਣੀ ਚਾਹੀਦੀ ਹੈ। ਜਦੋਂ ਰੱਬ ਨੇ ਦੇਖਿਆ ਕਿ ਇਬਰਾਹਿਮ ਸਾਹਿਬ ਨੇ ਉਹਨਾਂ ਦਾ ਹੁਕਮ ਮੰਨਿਆ, ਤਾਂ ਫਿਰ ਉਹਨਾਂ ਨੇ ਅੱਗੇ ਇਸਮਾਇਲ ਦੀ ਕੁਰਬਾਨੀ ਨੂੰ ਕਬੂਲ ਨਹੀਂ ਕੀਤਾ ਹੈਗਾ। ਸੋ ਪਤਾ ਨਹੀਂ ਮੈਂ ਠੀਕ ਬੋਲ ਰਿਹਾ ਕਿ ਗਲਤ ਬੋਲ ਰਿਹਾ, ਮੈਨੂੰ ਮਾफ़ ਕਰਿਓ। ਜੋ ਮੈਨੂੰ ਪਤਾ ਹੈ ਮੈਂ ਉਸ ਦੀ ਗੱਲ ਕਰ ਰਿਹਾ ਹਾਂ। 1947 ਤੋਂ ਪਹਿਲਾਂ ਜਿੰਨੇ ਵੀ ਅਸੀਂ ਪਿੰਡ ਦੇ ਵਿੱਚ ਰਹਿੰਦੇ ਸੀਗੇ, ਉੱਥੇ ਮੌਲਵੀ ਸਾਨੂੰ ਪੜ੍ਹਾਇਆ ਕਰਦੇ ਸੀਗੇ, ਤੇ ਜਦੋਂ ਮੌਲਵੀ ਪੜ੍ਹਾਉਂਦੇ ਹੁੰਦੇ ਸੀਗੇ, ਅਸੀਂ ਬੇਸ਼ੱਕ ਕਿਸੇ ਵੀ ਮਜ਼ਹਬ ਦੇ ਹੁੰਦੇ ਤੇ ਸਾਨੂੰ ਕਲਮਾਂ ਦਾ ਪਤਾ ਲੱਗ ਜਾਂਦਾ ਸੀਗਾ। ਤੇ ਮੇਰੇ ਘਰ ਵਾਲਿਆਂ ਦੇ ਮਾਸੜ ਜੀ, ਜਿਹੜਾ ਦੂਜਾ ਜੰਗ ਹੋਇਆ ਬਹੁਤ ਵੱਡਾ ਦੁਨੀਆ ਦਾ, ਉਹਦੇ ਵਿੱਚ ਨੇਵੀ ਦੇ ਅਫਸਰ ਸੀਗੇ, ਤੇ ਉਹਨਾਂ ਦਾ ਜਹਾਜ਼ ਉਸ ਵੇਲੇ ਅਰਬ ਦੇ ਸਮੁੰਦਰ ਦੇ ਕੰਢੇ ਲੱਗਿਆ, ਤੇ ਇਹ ਮਾਸੜ ਜੀ ਨੇ ਕਿਹਾ ਕਿ ਮੈਂ ਮੱਕੇ ਜ਼ਰੂਰ ਦਰਸ਼ਨ ਕਰਨੇ ਹੈ। ਹੁਣ ਸਿੱਖ ਦੇ ਲਈ ਮੱਕੇ ਦੇ ਵਿੱਚ ਜਾਣਾ ਬਹੁਤ ਮੁਸ਼ਕਿਲ ਸੀ, ਪਾਬੰਦੀ ਹੈ, ਪਰ ਉਹਨਾਂ ਨੇ ਨਿਸ਼ਚਾ ਕੀਤਾ ਕਿ ਮੈਂ ਜਾਊਂਗਾ ਜ਼ਰੂਰ। ਤੇ ਉੱਥੇ ਜਿਹੜੇ ਅੱਗੇ ਖੜ੍ਹੇ ਸੀਗੇ, ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਕਲਮਾਂ ਫਲਾਣੀਆਂ ਸੁਣਾਓ, ਤੇ ਮਾਸਟਰ ਜੀ ਨੇ ਸੁਣਾਤੀਆਂ। ਤੇ ਫਿਰ ਮੱਕੇ ਦੇ ਵਿੱਚ ਉਹ ਦਰਸ਼ਨ ਕਰਨ ਚਲੇ ਗਏ। ਸੋ ਮੇਰਾ ਮਤਲਬ ਕਹਿਣ ਦਾ ਹੈ ਕਿ ਮੇਰੀ ਯਾਦਾਸ਼ਤ ਦੇ ਵਿੱਚ
ਸਿਰਫ ਇੱਕੋ ਹੀ ਸਿੱਖ ਹੋਊਗਾ ਜਿਸ ਨੇ ਮੱਕੇ ਦੇ ਵਿੱਚ ਜਾ ਕੇ ਦਰਸ਼ਨ ਕੀਤੇ ਹੈ। ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਅੱਜ, ਇਹਨਾਂ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ, ਪਰ ਇਹ ਜਿਹੜਾ ਜ਼ੁਲਮ ਹੈ ਇਹਦੀ ਜ਼ਿੰਮੇਵਾਰੀ ਵੀ ਸਾਡੀ ਆਪਣੀ ਹੈ। ਕਿਉਂ ਕਰਕੇ ਅਸੀਂ ਆਪਣੇ ਨੁਮਾਇੰਦੇ ਚੁਣਨੇ ਹੈ ਅਸੈਂਬਲੀ ਪਾਰਲੀਮੈਂਟ ਦੇ ਵਿੱਚ, ਤੇ ਆਪਣੀਆਂ ਵੋਟਾਂ ਦੇ ਨਾਲ ਇਹ ਜ਼ਾਲਮ ਜਿੱਤ ਕੇ ਅਸੈਂਬਲੀ 'ਚ ਜਾਂਦੇ ਹੈ, ਪਾਰਲੀਮੈਂਟ ਦੇ ਵਿੱਚ ਜਾਂਦੇ ਹੈ, ਤਾਂ ਫਿਰ ਤਕਰੀਬਨ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਅਸੀਂ ਅੱਖਾਂ ਖੋਲ੍ਹ ਕੇ ਆਪਣੇ ਨੁਮਾਇੰਦੇ ਚੁਣਿਆ ਕਰੀਏ। ਜਿੰਨੀਆਂ ਵੀ ਅਸੀਂ ਘੱਟ ਗਿਣਤੀਆਂ ਹੈਗੀਆਂ, ਤੁਸੀਂ ਹੋ ਅਸੀਂ ਹੈ, ਸੋ ਇਹ ਸਾਰੀ ਚੀਜ਼ ਸਾਡੇ ਉੱਤੇ ਵੀ ਨਿਰਭਰ ਹੈਗੀ ਹੈ। ਹੁਣ ਮੌਜੂਦਾ BJP RSS ਦੀ ਕੈਬਨਿਟ ਦੇ ਵਿੱਚ ਕੋਈ ਵੀ ਮੁਸਲਮਾਨ ਵਜ਼ੀਰ ਨਹੀਂ ਹੈ, ਤੇ ਕੋਈ ਵੀ ਸਿੱਖ ਕੈਬਨਿਟ ਦਾ ਵਜ਼ੀਰ ਨਹੀਂ ਹੈ। ਛੋਟਾ ਵਜ਼ੀਰ ਹਰਦੀਪ ਸਿੰਘ ਜੀ ਹੈਗੇ ਹੈ, ਪਰ ਫੁੱਲ ਕੈਬਨਿਟ ਰੈਂਕ ਦੇ ਨਹੀਂ ਹੈ। ਇਸੇ ਤਰ੍ਹਾਂ BJP ਜਿਹੜੀ ਜਬ ਦਾਅਵਾ ਕਰਦੀ ਹੈ ਕਿ ਅਸੀਂ 400 ਸੀਟਾਂ ਲੈ ਕੇ ਜਾਣੀਆਂ, ਅਤੇ ਪਾਰਲੀਮੈਂਟ ਦੇ ਵਿੱਚ ਟੋਟਲ 543 ਸੀਟਾਂ ਹੁੰਦੀਆਂ, ਅਤੇ BJP RSS ਨੇ ਕਿਸੇ ਵੀ ਮੁਸਲਮਾਨ ਨੂੰ ਨੁਮਾਇੰਦਗੀ ਨਹੀਂ ਦਿੱਤੀ ਇਹ ਇਲੈਕਸ਼ਨ ਲੜਨ ਦੇ ਲਈ। ਤਾਂ ਤੁਸੀਂ ਆਪ ਮਹਿਸੂਸ ਕਰ ਸਕਦੇ ਹੋ ਕਿ ਜਿਹੜਾ ਜ਼ੁਲਮ ਕਸ਼ਮੀਰ ਦੇ ਵਿੱਚ ਹੋ ਰਿਹਾ, ਆਪਾਂ ਕਹਿੰਦੇ ਹਾਂ ਕਿ ਅਸੀਂ ਫੈਡਰਲ ਸਟਰਕਚਰ ਚਾਹੁੰਦੇ ਹਾਂ। ਜੇ ਫੈਡਰਲ ਸਟਰਕਚਰ ਚਾਹੁੰਦੇ ਹਾਂ, ਜੇ ਕਸ਼ਮੀਰ ਦੇ ਵਿੱਚ ਥੋੜ੍ਹੀ ਬਹੁਤੀ ਢਿੱਲ ਦਿੱਤੀ ਹੋਈ ਹੈ ਕਾਨੂੰਨ ਬਣਾਉਣ ਦੀ, ਆਪਣਾ ਝੰਡਾ ਰੱਖਣ ਦੇ ਲਈ, ਹੋਰ ਜਿਹੜੀਆਂ ਢਿੱਲਾਂ ਦਿੱਤੀਆਂ ਉਹ ਐਤਕੀ 2019 ਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਨੇ ਸਾਰੀਆਂ ਰੱਦ ਕਰ ਦਿੱਤੀਆਂ। ਫਿਰ ਕਸ਼ਮੀਰ ਦੇ ਵਿੱਚ ਐਫਸਾ ਕਾਨੂੰਨ ਲਗਾਇਆ ਜਿਹਦੇ ਵਿੱਚ ਫੌਜਾਂ ਨੂੰ ਪੂਰੀ ਤਾਕਤ ਦਿੱਤੀ ਹੋਈ ਹੈ ਕਿ ਕਿਸੇ ਨੂੰ ਵੀ ਫੜ ਕੇ ਮਾਰ ਦਿਓ, ਕਿਸੇ ਨੂੰ ਫੜ ਕੇ ਰੱਖੋ ਜਿੰਨਾ ਮਰਜ਼ੀ ਚਿਰ ਹੈ, ਕਿਸੇ ਦਾ ਜ਼ਬਰ ਜਨਾਹ ਕਰਾ ਦਿਓ, ਕਿਸੇ ਨੂੰ ਕੁੱਟਮਾਰ ਕਰ ਦਿਓ। ਹੁਣ ਜੇ ਸਾਡੀ ਸੁਪਰੀਮ ਕੋਰਟ ਹੈ, ਇਹ ਜਿਹੜਾ ਕਾਨੂੰਨ ਹੈ ਇਹ ਸੰਵਿਧਾਨ ਦੀ 21 ਜਿਹੜੀ ਆਰਟੀਕਲ ਹੈ ਉਸ ਦੇ ਖਿਲਾਫ ਹੈ। 21 ਆਰਟੀਕਲ ਕਹਿੰਦੀ ਹੈ ਕਿ ਕਿਸੇ ਦੀ ਆਜ਼ਾਦੀ ਤੇ ਕਿਸੇ ਦੀ ਜਾਨ ਜਿੰਨਾ ਚਿਰ ਕਾਨੂੰਨ ਦੇ ਗੇੜੇ ਦੇ ਵਿੱਚੋਂ ਨਾ ਜਾਏ ਉਹ ਕੋਈ ਲੈ ਨਹੀਂ ਸਕਦਾ। ਪਰ ਸਾਡੀ ਸੁਪਰੀਮ ਕੋਰਟ ਇਸ ਪਾਸੇ ਦੇਖ ਨਹੀਂ ਰਹੀ, ਜਦ ਕਿ ਸੁਪਰੀਮ ਕੋਰਟ ਸੰਵਿਧਾਨ ਦੀ ਰੱਖਿਆ ਕਰਨ ਵਾਲੀ ਇੱਕ ਅਦਾਲਤ ਹੈਗੀ ਹੈ। ਜੋ ਕੁਛ 1992 ਦੇ ਵਿੱਚ ਬਬਰੀ ਮਸਜਿਦ ਨੂੰ ਸ਼ਹੀਦ ਕੀਤਾ, ਅਸੀਂ ਉੱਥੇ ਜਾ ਕੇ ਗ੍ਰਿਫਤਾਰੀਆਂ ਦਿੱਤੀਆਂ ਸੀ, ਔਰ ਇੱਕ ਬੇਸ਼ਰਮ ਆਦਮੀ ਮੈਨੂੰ ਕਹਿੰਦਾ ਜੀ ਸਿੱਖਾਂ ਨੇ ਫਿਰ ਅਯੋਧਿਆ ਦੇ ਵਿੱਚ ਲੰਗਰ ਵੀ ਲਾਏ ਸੀਗੇ। ਮੈਂ ਕਿਹਾ ਫਿਰ ਉਹੀ ਸਿੱਖਾਂ ਨੇ ਜਦੋਂ ਦਰਬਾਰ ਸਾਹਿਬ ਨੂੰ 1984 ਦੇ ਵਿੱਚ ਸ਼ਹੀਦ ਕੀਤਾ, ਉਹ ਵੀ ਫਿਰ ਇੰਦਰਾ ਗਾਂਧੀ ਦੇ ਕੋਲੇ ਲੈ ਕੇ ਗਏ ਹੋਣਗੇ ਸਿਫਾਰਿਸ਼
ਕਿ ਤੁਸੀਂ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲਾ ਕਰ ਸਕਦੇ ਹੋ। ਸੋ ਇਹੋ ਜਿਹੇ ਲੋਕ ਹਰੇਕ ਮਜ਼ਹਬ ਦੇ ਵਿੱਚ ਹੁੰਦੇ ਆ। ਇਹਨਾਂ ਦੀ ਰੋਜ਼ਾ ਖੁੱਲ੍ਹਣ ਦੇ ਲਈ ਸਿਰਫ 2 ਮਿੰਟ ਰਹਿ ਗਏ ਹੈ। ਇਸ ਲਈ ਮੈਂ ਆਪ ਜੀ ਨੂੰ ਸਾਰਿਆਂ ਨੂੰ ਬਹੁਤ ਮੁਬਾਰਕ ਦਿੰਦਾ ਔਰ ਆਸ ਕਰਦਾ ਕਿ ਸਾਡੀ ਘੱਟ ਗਿਣਤੀਆਂ ਦੀ ਕਦੇ ਨਾ ਕਦੇ ਫਤਿਹ ਹੋਊਗੀ। ਫਤਿਹ ਤਾਂ ਹੋਊਗੀ ਜੇ ਆਪਾਂ ਲੜਦੇ ਰਹਾਂਗੇ, ਲੜਦੇ ਰਹਾਂਗੇ, ਲੜਦੇ ਰਹਾਂਗੇ।